ਰੋਇਟਰਸ ਇਹ ਰਿਪੋਰਟ ਕਰ ਰਿਹਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ 33 ਨਵੇਂ ਇਮੀਗ੍ਰੇਸ਼ਨ ਜੱਜ ਆ ਉਹ ਐਲਾਨੇ ਗਏ ਆ। ਕਹਿੰਦੇ ਵੀ ਇਹਨਾਂ ਵਿੱਚੋਂ ਅੱਧੇ ਤਕਰੀਬਨ ਮਿਲਟਰੀ ਬੈਕਗਰਾਉਂਡ ਦੇ ਨਾਲ ਸੰਬੰਧਿਤ ਹੈਗੇ ਨੇ। ਡਿਪਾਰਟਮੈਂਟ ਆਫ ਜਿਹੜੇ ਡਿਫੈਂਸ ਆ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਜਿਹੜੇ ਮਿਲਟਰੀ ਦੇ ਵਕੀਲ ਨੇ, ਪ੍ਰੋਸੀਕਿਊਟਰਸ ਸੀਗੇ, ਉਹਨਾਂ ਨੂੰ ਹੀ ਇਮੀਗ੍ਰੇਸ਼ਨ ਦੇ ਜਿਹੜੇ ਜੱਜ ਬਣਾ ਕੇ ਲਾਵਾਂਗੇ। ਸੋ ਜਸਟਿਸ ਡਿਪਾਰਟਮੈਂਟ ਨੇ ਬੀਤੇ ਵੀਕਐਂਡ ਦੇ ਉੱਤੇ 33 ਨਵੇਂ ਇਮੀਗ੍ਰੇਸ਼ਨ ਜੱਜ ਲਾਏ ਆ, ਜਿਨ੍ਹਾਂ ਦੇ ਵਿੱਚੋਂ 27 ਟੈਂਪਰੇਰੀ ਨੇ। 100 ਤੋਂ ਵੱਧ ਆਲਰੇਡੀ ਇਹਨਾਂ ਨੇ ਅਕ੍ਰੋਸ ਅਮਰੀਕਾ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹਨਾਂ ਨੂੰ ਫਾਇਰ ਕਰ ਦਿੱਤਾ ਸੀ। ਕਈ ਜਿਹੜੇ ਆ ਉਹ ਆਪਣੇ ਆਪ ਹੀ ਅਸਤੀਫਾ ਦੇ ਕੇ ਚਲੇ ਗਏ ਸੀਗੇ। ਤੇ ਕਹਿੰਦੇ ਵੀ ਇਹ ਜਿਹੜੇ ਨਵੇਂ ਰਿਕਰੂਟਸ ਆ ਉਹਨਾਂ ਨੂੰ ਡੈਪੂਟੇਸ਼ਨ ਜੱਜ ਦੇ ਤੌਰ ਦੇ ਉੱਤੇ ਆਲਰੇਡੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਆ। ਡਿਪਾਰਟਮੈਂਟ ਜਸਟਿਸ ਦੇ ਐਗਜ਼ੈਕਟਿਵ ਆਰਡਰ ਫਾਰ ਇਮੀਗ੍ਰੇਸ਼ਨ ਰਿਵਿਊ ਦੇ ਤਹਿਤ ਜਿਹੜੇ ਨਵੇਂ ਜਿਹੜੇ ਜੱਜ ਆ ਉਹਨਾਂ ਨੂੰ ਵੀਰਵਾਰ ਨੂੰ ਸਹੁੰ ਚੁਕਾਈ ਗਈ ਆ। 36 ਜਿਹੜੇ ਇਮੀਗ੍ਰੇਸ਼ਨ ਜੱਜ ਆ ਇਹ ਅਕਤੂਬਰ ਦੇ ਵਿੱਚ ਵੀ ਆਏ ਸੀ, 25 ਟੈਂਪਰੇਰੀ ਸੀਗੇ। ਤੇ ਕਹਿੰਦੇ ਵੀ ਕਈ ਵਰਕਫੋਰਸ ਕੱਟਸ ਤੋਂ ਬਾਅਦ 'ਚ ਇਹਨਾਂ ਨੂੰ ਹੁਣ ਨਵਿਆਂ ਨੂੰ ਸਹੁੰ ਜਿਹੜੀ ਚੁਕਾਈ ਜਾ ਰਹੀ ਆ। ਐਰੀਜ਼ੋਨਾ, ਕੈਲੀਫੋਰਨੀਆ, ਕੋਲੋਰਾਡੋ, ਫਲੋਰੀਡਾ, ਜਾਰਜੀਆ, ਇਲੀਨੋਇਸ, ਲੂਜ਼ੀਆਨਾ, ਮੈਰੀਲੈਂਡ, ਮੈਸੇਚਿਊਸਟ, ਨਬਰਾਸਕਾ, ਨਿਊਯਾਰਕ, ਟੈਕਸਸ, ਯੂਟਾ, ਵਰਜੀਨੀਆ ਤੇ ਵਾਸ਼ਿੰਗਟਨ ਦੇ ਵਿੱਚ ਜਿਹੜੇ ਨਵੇਂ ਇਮੀਗ੍ਰੇਸ਼ਨ ਜੱਜਿਸ ਆ ਇਮੀਗ੍ਰੇਸ਼ਨ ਕੋਰਸ ਦੇ ਵਿੱਚ ਬੈਠਿਆ ਕਰਨਗੇ। ਜਸਟਿਸ ਡਿਪਾਰਟਮੈਂਟ ਨੇ ਕਿਹਾ ਵੀ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਹਾਇਰਿੰਗ ਪ੍ਰੈਕਟਿਸਿਸ ਸੀਗੀਆਂ ਉਹ ਬਹੁਤ ਮਾੜੀਆਂ ਸੀਗੀਆਂ। ਇਮੀਗ੍ਰੇਸ਼ਨ ਕੋਰਸ ਦੇ ਲਈ ਇਹ ਇੰਪਾਰਸ਼ਲ ਜਿਹੜੇ ਉਹ ਨਹੀਂ ਸੀਗੇ ਤੇ ਇਹਨਾਂ ਦੀ ਕ੍ਰੈਡੀਬਿਲਿਟੀ ਜਿਹੜੀ ਇੱਕ ਹਿਸਾਬ ਦੇ ਨਾਲ ਗਵਾਚੀ ਹੋਈ ਸੀ। ਅੱਧੇ ਤੋਂ ਜ਼ਿਆਦਾ ਜਿਹੜੇ ਪਰਮਾਨੈਂਟ ਜੱਜ ਜਿਹੜੇ ਲਾਏ ਗਏ ਨੇ ਉਹ ਮਿਲਟਰੀ ਬੈਕਗਰਾਉਂਡ ਦੇ ਉੱਤੇ ਆ ਤੇ 100% ਜਿਹੜੇ ਟੈਂਪਰੇਰੀ ਜੱਜ ਆ ਉਹ 6 ਮਹੀਨੇ ਤੱਕ ਸਰਵ ਕਰ ਸਕਣਗੇ। ਇਸ ਦੇ ਨਾਲ ਹਰਜੋਤ ਸਿੰਘ ਜੀ ਇਹਨਾਂ ਨੇ ਬੀਤੇ ਸ਼ੁੱਕਰਵਾਰ ਇੱਕ ਅਜਿਹਾ ਪਲਾਨ ਪਬਲਿਸ਼ ਕਰਨ ਬਾਰੇ ਜਿਹੜਾ ਇਹਨਾਂ ਨੇ ਸੋਚਿਆ ਆ, ਜਿਸ ਦੇ ਨਾਲ ਇਹ ਨਵੀਂ ਰੈਗੂਲੇਸ਼ਨ ਹੋਊਗੀ। ਅੱਗੇ ਜੇ ਕਿਸੇ ਦਾ ਵੀ ਇਮੀਗ੍ਰੇਸ਼ਨ ਕੋਰਟ ਦੇ ਦੁਆਰਾ ਨਾ ਕਰ ਦਿੱਤੀ ਜਾਂਦੀ ਸੀ ਉਹਨਾਂ ਦੇ ਕੇਸ ਨੂੰ, ਤਾਂ ਉਹਨਾਂ ਦੇ ਕੋਲ ਤਕਰੀਬਨ 30 ਦਿਨਾਂ ਦਾ ਵਕਤ ਹੁੰਦਾ ਸੀਗਾ ਉਸ ਦੇ ਉਲਟ ਅਪੀਲ ਕਰਨ ਦਾ। ਸੋ ਉਹ ਇਸ ਟਾਈਮ ਨੂੰ ਕੱਟ ਸ਼ਾਰਟ ਕਰਨਾ ਚਾਹ ਰਹੇ ਆ। ਇਸ ਨਵੇਂ ਰੈਗੂਲੇਸ਼ਨ ਦੇ ਤਹਿਤ ਜੱਜ ਦੇ ਡਿਸੀਜਨ ਤੋਂ ਬਾਅਦ 'ਚ ਅਪੀਲ ਕਰਨ ਦਾ ਵਕਤ ਮਹਿਜ 10 ਦਿਨ ਦਾ ਜਿਹੜਾ ਉਹ ਕਰ ਦਿੱਤਾ ਜਿਹੜਾ ਹੋ ਜਾਵੇਗਾ। ਕਹਿੰਦੇ ਵੀ ਇਹਦੇ ਨਾਲ ਜਿਹੜੀ ਬੋਰਡ ਆ ਉਹਨੂੰ ਅਪੀਲਸ ਨੂੰ ਡਿਸਮਿਸ ਕਰਨ ਦਾ ਜ਼ਿਆਦਾ ਚਾਂਸ ਹੋ ਜਾਵੇਗਾ। ਸੋ ਜਿਹੜੇ ਲੋਕ ਆਲਰੇਡੀ ਅਸਾਈਲਮ ਦੀ ਦਰਕਾਰ ਦੇ ਵਿੱਚ ਨੇ, ਜੇ ਉਹਨਾਂ ਨੂੰ ਅਦਾਲਤ ਨਾ ਕਰ ਦਿੰਦੀ ਹੈ ਤੇ ਉਹਨਾਂ ਦੇ ਕੋਲ ਪ੍ਰੋਸੈਸ ਦੇ ਤਹਿਤ 30 ਦਿਨ ਮਿਲਦੇ ਸੀਗੇ ਦੁਬਾਰਾ ਉਸ ਦੇ ਉਲਟ ਬੋਰਡ ਆਫ ਅਪੀਲਸ ਦੇ ਵਿੱਚ ਅਪੀਲ ਦਰਜ ਕਰਨ ਦੇ ਲਈ, ਤੇ ਉਹ ਹੁਣ 30 ਦਿਨ ਨੂੰ ਘਟਾ ਕੇ 10 ਦਿਨ ਦਾ ਜਿਹੜਾ ਇਹ ਕਰਨਾ ਜਿਹੜਾ ਉਹ ਚਾਹ ਰਹੇ ਨੇ। ਸੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਹਨਾਂ ਦੇ ਵਿੱਚ ਨਾ ਕੀਤੀ ਜਾ ਸਕੇ ਤੇ ਲੋਕਾਂ ਨੂੰ ਡਿਪੋਰਟ ਕੀਤਾ ਜਾਵੇ। 3.2 ਮਿਲੀਅਨ ਕੇਸਿਸ ਦਾ ਬੈਕਲੌਗ ਆ ਦਸੰਬਰ 31 ਤੱਕ। ਮੋਬਾਈਲ ਪਾਥਵੇਜ਼ ਇੱਕ ਜਿਹੜੀ ਨਾਨ ਪ੍ਰੋਫਿਟ ਆ ਜੋ ਐਨਾਲਾਈਜ਼ ਕਰਦੀ ਇਮੀਗ੍ਰੇਸ਼ਨ ਕੋਡ ਦਾ ਡਾਟਾ, ਉਹਨਾਂ ਨੇ ਡਾਟਾ ਜਿਹੜਾ ਉਹ ਦੱਸਿਆ ਹੈਗਾ ਆ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਅੱਗੇ ਕੀ ਬਣਦਾ ਆ, ਪਰ ਤੁਸੀਂ ਦੇਖੋ ਵੀ ਕਹਿੰਦੇ ਵੀ ਇਹ ਆਈਸ ਦੇ ਕ੍ਰੈਕਡਾਊਨ ਨਾਲੋਂ ਵੀ ਸਖਤ ਕਦਮ ਜਿਹੜਾ ਹੋਊਗਾ ਜਿਹੜੀ ਇਹ ਰੈਗੂਲੇਸ਼ਨ ਦੇ ਵਿੱਚ ਚੇਂਜ ਕਰਨਾ।